ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੁੰਦੇ ਨੇ ਮਿੰਟੂ ਗੁਲਸਰੀਆ ਜੀ, ਜਿਹੜੇ ਕਿ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ ਬੜੇ ਚੰਗੇ ਤਰੀਕੇ ਦੇ ਨਾਲ। ਸੋ ਸਿੱਧਾ ਗੱਲਾਂ ਬਾਅਦ ਚ ਕਰਦੇ ਹਾਂ, ਸਿੱਧਾ ਉਹਨਾਂ ਵੱਲ ਚੱਲਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਖਬਰਾਂ ਪਲ ਪਲ ਪੁਰਾਣੀਆਂ ਹੁੰਦੀਆਂ ਨੇ, ਪਰ ਉਹਨਾਂ ਦੀ ਅਹਿਮੀਅਤ ਕਿਤੇ ਨਾ ਕਿਤੇ ਵੱਧਦੀ ਰਹਿੰਦੀ ਹੈ ਸਮੇਂ ਦੇ ਨਾਲ ਨਾਲ। ਸੋ ਬੇਅਦਬੀ ਮਾਮਲੇ ਦੇ ਵਿਰੋਧ ਚ ਸੰਗਤਾਂ ਰੋਸ ਧਰਨੇ ਤੇ ਹੀ ਨੇ ਜੀ। ਹਾਂਜੀ ਦੇਖੋ, ਇਹ ਰੋਸ ਧਰਨਾ ਅੱਜ ਜਾਰੀ ਰਿਹਾ ਤੇ ਇਹਦੇ ਵਿੱਚ ਹੁਣ ਦੇਖੋ ਗੱਲ ਕੀ ਹੈ ਕਿ ਗ੍ਰਿਫਤਾਰੀ ਤਾਂ ਹੋ ਚੁੱਕੀ ਹੈ। ਜਿਹੜਾ ਉਹ ਦੋਸ਼ੀ ਹੈ ਜਿਸ ਨੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ, ਜਾਂ ਕਹਿ ਲਓ ਕਿ ਆਪਣੀ ਜੋ ਉਹਦੀ ਇਨਸਾਨੀਅਤ ਉਹਦੇ ਤੇ ਹੀ ਪ੍ਰਸ਼ਨ ਚਿੰਨ੍ਹ ਖੜਾ ਕਰਾ ਲਿਆ। ਪਰੰਤੂ ਰੌਲਾ ਫਿਰ ਉੱਥੇ ਦਾ ਉੱਥੇ ਆ ਨਾ ਕਿ ਕੁਝ ਚੀਜ਼ਾਂ ਦਾ ਜਵਾਬ ਮਿਲਣਾ ਬੜਾ ਲਾਜ਼ਮ ਹੈ ਕਿ ਘੱਟੋ ਘੱਟ ਕੋਈ ਮਨਸ਼ਾ, ਕੋਈ ਸਾਜ਼ਿਸ਼, ਉਹਦੇ ਪਿੱਛੇ ਕੀ ਭਾਵਨਾ, ਉਹ ਸਾਰੀਆਂ ਚੀਜ਼ਾਂ ਸਾਫ਼ ਤੇ ਹੋਣ ਨਾ ਐਟਲੀਸਟ ਜੀ। ਤੇ ਜ਼ਾਰਾ ਜੀ ਗੱਲ ਆ ਕਿ ਜਦੋਂ ਤੱਕ ਇਹਨਾਂ ਚੀਜ਼ਾਂ ਦੇ ਜਵਾਬ ਨਹੀਂ ਮਿਲਦੇ, ਹਾਲਾਂਕਿ ਸਵੇਰੇ ਖਬਰ ਆਈ ਕਿ ਭੰਨਤੋੜ ਹੋਈ ਆ, ਜਿਹੜਾ ਮੁਲਜ਼ਮ ਆ, ਜਿਹੜਾ ਫੜਿਆ ਹੈ ਇਸ ਸਾਰੀ ਬੇਅਦਬੀ ਕਾਂਡ ਦਾ ਜ਼ਿੰਮੇਵਾਰ, ਤਾਂ ਉਹਦੇ ਘਰ ਦੀ ਭੰਨਤੋੜ ਕੀਤੀ ਗਈ ਸੀ ਕੁਝ ਲੋਕਾਂ ਵੱਲੋਂ। ਕੌਣ ਸਨ ਪਤਾ ਨਹੀਂ ਹੁਣ, ਪਰ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਰੋਸ ਧਰਨਾ ਕਰਾਓ ਤੇ ਜਿਹੜਾ ਲੋਕਾਂ ਦੇ ਵਿੱਚ ਰੋਹ ਆ ਉਹ ਉਸੇ ਤਰ੍ਹਾਂ ਬਰਕਰਾਰ ਰਿਹਾ ਜੀ। ਤਾਂ ਮਤਲਬ ਕਿ ਇਹ ਚੀਜ਼ ਫਿਰ ਉਹ ਹੁਣ ਕਿਵੇਂ ਆਹਨੇ ਬੰਨੇ ਲੱਗੂਗੀ, ਕਿਉਂਕਿ ਮਸਲਾ ਉੱਥੇ ਦਾ ਉੱਥੇ, ਸਵਾਲ ਉੱਥੇ ਦਾ ਉੱਥੇ ਆ ਕਿ ਵਾਰ-ਵਾਰ ਇਹ ਕਿਉਂ ਘਟਨਾਕ੍ਰਮ ਵਾਪਰਦੇ ਆ। ਹੁਣ ਗੱਲ ਇਹ ਆ ਕਿ ਸਰਕਾਰ ਜਿਹੜੀ ਆ ਉਹ ਇਸ ਧਰਨੇ ਨੂੰ, ਰੋਸ ਪ੍ਰਦਰਸ਼ਨ ਨੂੰ ਨਾ ਤਾਂ ਫੋਰਸਫੁਲੀ ਚੁਕਵਾ ਸਕਦੀ ਹੈ ਜੀ, ਨਾ ਹੀ ਉਹ ਲੰਮਾ ਤੁਰਨ ਦੇ ਸਕਦੀ ਹੈ, ਕਿਉਂਕਿ ਬੇਸਿਕਲੀ ਸਮੱਸਿਆ ਫਿਰ ਆ ਜਾਏਗੀ ਸਿਆਸੀ ਕਿ ਅੱਜ ਹੀ ਉਹਨਾਂ ਨੇ ਬਾਦਲਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ, ਕਿਉਂਕਿ ਦੋ ਮੁੱਦਿਆਂ ਤੇ ਇਹ ਬਹੁਤ ਡਰਦੇ ਆ। ਇੱਕ ਸਿੱਖ ਮੁੱਦੇ ਜਿਹੜੇ ਆ, ਪੰਥਕ ਮੁੱਦੇ, ਤੇ ਦੂਸਰੇ ਕਿਸਾਨੀ ਮੁੱਦੇ। ਸਰਕਾਰ ਯਕਦਮ ਬੈਕਫੁੱਟ ਤੇ ਚਲੇ ਜਾਂਦੀ ਹੈ, ਪਿਛਲਖੁਰੀ ਹੋ ਜਾਂਦੀ ਆ। ਤਾਂ ਹੁਣ ਉਧਰੋਂ ਜ਼ਿਮਨੀ ਚੋਣ ਦੇ ਵਿੱਚ ਕੁਝ ਦਿਨ ਰਹਿ ਗਏ ਨੇ, ਕੁਝ ਗਿਣਤੀ ਦੇ ਦਿਨ ਆ, ਤਾਂ ਜੇ ਇਹ ਮੰਨ ਲਓ ਕੋਈ ਵੱਡਾ ਅੰਦੋਲਨ ਬਣ ਜਾਂਦਾ ਹੈ ਜਾਂ ਇੱਕ ਬਹੁਤ ਵੱਡੀ ਇਹ ਮੂਵਮੈਂਟ ਬਣ ਜਾਂਦੀ ਹੈ ਕੱਲ ਨੂੰ ਸਿੱਖਾਂ ਦੀ, ਤੇ ਉਹਦੇ ਵਿੱਚ ਕਿਉਂਕਿ ਇਹ ਇੱਕ ਇਸ ਤਰ੍ਹਾਂ ਦਾ ਘਟਨਾਕ੍ਰਮ ਹੈ ਸਾਰਾ, ਜਿਹਦੇ ਵਿੱਚ ਸਿੱਖ ਹੀ ਨਹੀਂ, ਪੰਜਾਬ 'ਚ ਵਸਦੇ ਗੈਰ ਸਿੱਖ ਵੀ ਬਹੁਤ ਜ਼ਿਆਦਾ ਗੁੱਸੇ 'ਚ ਨੇ ਜੀ। ਤਾਂ ਫਿਰ ਬਹੁਤ ਔਖਾ ਹੋ ਜਾਂਦਾ ਹੈ, ਕਿਉਂਕਿ ਹਾਲਾਂਕਿ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਇੱਕ ਮਤਲਬ ਕਿ ਪ੍ਰਾਪਤੀ ਦਰਸਾ ਕੇ ਕ੍ਰੈਡਿਟ ਲੈ ਇਹ ਉਹ ਯਤਨ ਵੈਸੇ ਰਹਿੰਦਾ ਹੀ ਹੈ, ਯਤਨ ਤਾਂ ਭਾਈ ਸਾਰਿਆਂ ਦਾ ਸਿਆਸਤ ਦੇ ਵਿੱਚ। ਤਾਂ ਇਹ ਨਾਲ ਅੱਜ ਫਿਰ ਚਾਰਜਸ਼ੀਟ ਵੀ ਇਹਨਾਂ ਨੇ ਫਾਈਲ ਕੀਤੀ ਹੈ। ਪਰੰਤੂ ਗੱਲ ਇਹ ਹੈ ਨਾ ਕਿ ਜਿਹੜਾ ਇਹ ਸਾਰਾ ਕੁਝ ਹੋਇਆ, ਵਰਤਾਰਾ ਜਿਹੜਾ ਸਾਡੇ ਦਰਪੇਸ਼ ਆ, ਸਾਹਮਣੇ ਆ, ਤਾਂ ਉਹਦੇ ਵਿੱਚ ਸਰਕਾਰ ਚਾਹੇਗੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਵਾਰੀ ਸੰਗਤਾਂ ਦਾ ਰੋਸ ਧਰਨਾ ਜਿਹੜਾ ਉਹ ਖਤਮ ਕਰਵਾਇਆ ਜਾਵੇ। ਤਾਂ ਉਹਦੇ 'ਚ ਹੁਣ ਗੱਲ ਇਹ ਹੈ ਕਿ ਪੁਲਿਸ ਅਧਿਕਾਰੀ ਬੇਸ਼ੱਕ ਗੱਲਾਂ ਬਾਤਾਂ ਕਰ ਰਹੇ ਨੇ, ਜਾ ਕੇ ਇਸ ਮਸਲੇ ਦਾ ਹੱਲ ਲੱਭ ਰਹੇ ਨੇ, ਪਰ ਇੱਕ ਮੌਕਾ ਵੀ ਹੈ ਨਾ, ਇੱਕ ਮੌਕਾ ਵੀ ਹੈ ਕਿ ਸਰਕਾਰ ਨੂੰ ਦਬਾਅ ਹੇਠ ਲਿਆ ਕੇ ਜੋ ਕਾਨੂੰਨੀ ਕੋਈ ਬਦਲਾਅ ਹੈਗੇ ਨੇ ਉਹ ਕਰਵਾਏ ਜਾਣ। ਕਿਉਂਕਿ ਇਹ ਕੇਸ ਜਿਹੜਾ ਵੈਸੇ ਇਹਨਾਂ ਨੇ ਤਾਂ 307 ਦਾ ਕੇਸ ਦਰਜ ਕਰ ਦਿੱਤਾ ਹੈ, ਪਰ ਕਾਨੂੰਨੀ ਜੇ ਨੁਕਤੇ ਨਿਗਾਹ ਤੋਂ ਵੇਖੋਗੇ ਇਹੋ ਜਿਹੇ 307 ਦੇ ਕੇਸ ਮੁੜ ਕੇ ਠਹਿਰਦੇ ਨਹੀਂ ਹੁੰਦੇ, ਕਿਉਂਕਿ ਉੱਥੇ ਕੋਈ ਸ਼ਾਰਪ ਸੱਟ ਤਾਂ ਕਿਸੇ ਨੂੰ ਵੱਜੀ ਨਹੀਂ ਹੈ, ਸ਼ਾਰਪ ਸੱਟ ਨਹੀਂ ਵੱਜੀ। ਤੇ ਜਾਂ ਤਾਂ ਫਿਰ ਕਾਨੂੰਨੀ ਤੌਰ ਤੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਹੋਵੇ ਕਿ ਜਿਵੇਂ ਆਪਾਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨਦੇ ਆ, ਤਾਂ ਉਸ ਮੁਤਾਬਕ ਸਜ਼ਾ ਹੋਵੇ, ਤਾਂ ਉਹਦੇ ਲਈ ਤੁਹਾਨੂੰ ਬਹੁਤ ਸਾਰੇ ਬਦਲਾਅ ਕਰਨ ਪੈਣਗੇ। ਤਾਂ ਇਹ ਆ ਕਿ ਹੁਣ ਸੰਗਤਾਂ ਅੱਗੇ ਵੀ ਮੰਗ ਕਰ ਚੁੱਕੀਆਂ ਹੁਣ ਵੀ ਕਿ ਕੋਈ ਘੱਟੋ ਘੱਟ ਕਾਨੂੰਨੀ ਤੌਰ ਤੇ ਸਖਤ ਸਜ਼ਾ ਤਾਂ ਹੋਵੇ ਨਾ ਬੇਹੁਰਮਤੀ ਦੀ। ਤੇ ਸਿੱਖ ਇਹ ਡਿਮਾਂਡ ਨਹੀਂ ਕਰਦੇ ਕਿ ਇਕੱਲੇ ਸਾਡੇ ਧਰਮ ਵਾਸਤੇ ਲਿਓ, ਉਹ ਕਹਿੰਦੇ ਨੇ ਕਿਸੇ ਦੀ ਵੀ ਬੇਹੁਰਮਤੀ ਹੋਵੇ, ਕਿਸੇ ਧਰਮ ਦੀ, ਤਾਂ ਸਾਰਿਆਂ ਵਾਸਤੇ ਇੱਕ ਸਖਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ। ਸੋ ਇਹ ਹੁਣ ਮੌਕਾ ਵੀ ਹੈ, ਦੇਖੋ ਮੈਨੂੰ ਲੱਗਦਾ ਹੈ ਕਿ ਸਰਕਾਰ ਇਸ ਪਾਸੇ ਵੀ ਜ਼ਰੂਰ ਸੋਚੇਗੀ ਜਦੋਂ ਵੀ ਹੁਣ ਮਤਲਬ ਕਿ ਗੱਲਬਾਤ ਬੈਠ ਕੇ ਹੋਏਗੀ, ਤਾਂ ਇਸ ਨੁਕਤੇ ਤੇ ਜ਼ਰੂਰ ਵਿਚਾਰ ਕੀਤਾ ਜਾਏਗਾ।
ਜੀ ਨਜ਼ਰ ਤਾਂ ਹਰ ਕਿਸੇ ਦੀ ਇਸੇ ਪਾਸੇ ਟਿਕੀ ਹੋਈ ਹੈ, ਕਿਉਂਕਿ ਬਹੁਤੀ ਵਾਰੀ ਮਾਮਲਿਆਂ ਨੂੰ ਮੁੜ ਕੇ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਸੋ ਅੱਗੇ ਵਧਦੇ ਹਾਂ ਆਪਾਂ। ਜਲੰਧਰ ਜ਼ਿਮਨੀ ਚੋਣ ਦੇ ਲਈ ਇਸ ਸਮੇਂ ਪੂਰਾ ਪਿੜ ਵੱਜਿਆ ਹੋਇਆ ਹੈ। ਵੱਡੇ ਵੱਡੇ ਧਨਾਟ ਸਿਆਸਤਦਾਨ ਆਏ ਦਿਨ ਜਲੰਧਰ 'ਚ ਦੇਖੇ ਜਾਂਦੇ ਨੇ, ਪਰ ਅਕਾਲੀ ਦਲ ਜਿਹੜੇ ਕਿ ਕਿਤੇ ਨਾ ਕਿਤੇ ਆਪਣੇ ਪੈਰ ਜਮਾਉਣ ਨੂੰ ਥਾਂ ਲੱਭ ਰਹੇ ਨੇ, ਉਹਨਾਂ ਦੇ ਵੱਲੋਂ ਇੱਕ ਹੋਰ ਸ਼ਿਕਾਇਤ ਕੀਤੀ ਗਈ ਹੈ। ਕੀ ਹੈ ਇਹ ਸ਼ਿਕਾਇਤ? हाँ जी, देखो बिल्कुल तुसी दुरुस्त फरमाया कि अकाली अपने पैर जमाउण दा यतन कर रहे आ ते इन्हां नूं कामयाबी थोड़ी बहुती मिलदी भी नजर आ रही है, जी क्योंकि जिस तरीके नाल जलंधर तो रिपोर्टां निकलदियां पईयां ने ਤਾਂ जी ਭਾਰਤੀ ਜਨਤਾ ਪਾਰਟੀ ਜਿਹਦਾ ਇੱਕ ਸੁਪਨਾ ਇਹ ਸੀ ਕਿ ਘੱਟੋ ਘੱਟ ਅਕਾਲੀਆਂ ਨੂੰ ਪਛਾੜ ਕੇ जी ਤਕੋਨੀ ਟੱਕਰ 'ਚ ਅਸੀਂ ਦਿਖੀਏ, ਤਾਂ ਉਹਦੇ 'ਚ ਹਾਲੇ ਉਹ ਇੰਨਾ ਸਫਲ ਨਹੀਂ ਹੋਏ, ਕਿਉਂਕਿ ਹਾਲੇ जी ਟਾਈਮ ਪਿਆ। ਕੱਲ ਨੂੰ ਕੀ ਸਮੀਕਰਨ ਬਦਲਦੇ ਆ, ਕੀ ਪਲਸੇਟਾ ਵੱਜਦਾ ਹੈ, ਇਸ ਬਾਬਤ ਤੇ ਆਪਾਂ ਕੋਈ ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਸੋ ਜਿਹੜੀ ਗੱਲ ਹੈ ਸ਼ਿਕਾਇਤ ਦੀ, ਸ਼ਿਕਾਇਤਾਂ ਖਾਸੀਆਂ ਜਾ ਰਹੀਆਂ ਨੇ। ਪਹਿਲਾਂ जी ਸ਼ਿਕਾਇਤ ਗਈ ਸੀ ਕਿ ਉੱਥੇ ਸ਼ਰਾਬ ਬੜੀ ਵੱਡੇ ਪੱਧਰ ਤੇ ਦਿੱਤੀ ਜਾ ਰਹੀ ਹੈ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ। जी ਫੇਰ ਸ਼ਿਕਾਇਤ ਜਿਹੜੀ ਹੈ ਉਹ ਗਈ ਸੀ ਕੁਝ ਫੋਟੋਆਂ ਵਗੈਰਾ ਨੂੰ ਲੈ ਕੇ। ਇੱਕ ਸ਼ਿਕਾਇਤ ਹੋਰ ਗਈ ਸੀਗੀ, जी ਤਾਂ ਹੁਣ ਚੌਥੀ ਸ਼ਿਕਾਇਤ ਜਿਹੜੀ ਹੈ ਉਹ ਚਲੇ ਗਈ ਆ ਅਕਾਲੀ ਦਲ ਵੱਲੋਂ। ਇੱਕ ਸ਼ਿਕਾਇਤ ਇਹ ਸੀਗੀ ਕਿ ਪੰਚਾਇਤਾਂ ਨੂੰ ਸੱਦ ਕੇ ਪੰਚਾਇਤ ਮਹਿਕਮੇ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ जी ਥਰੂ ਯਾਨੀ ਇੱਕ ਪੋਲੀਟੀਕਲ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਜੇ ਤੁਹਾਡੇ ਪਿੰਡਾਂ 'ਚੋਂ ਵੋਟ ਘਟੀ ਤਾਂ ਫਿਰ ਪੰਚਾਇਤਾਂ ਦੇ ਜਿਹੜੇ ਮੋਹਤਵਾਰ ਹੈ ਉਹ ਜ਼ਿੰਮੇਵਾਰ ਹੋਣਗੇ। ਤਾਂ ਇਹ ਵੀ जी ਇੱਕ ਵੱਡੀ ਸ਼ਿਕਾਇਤ ਜਿਹੜੀ ਹੈ ਉਹ ਹਰਜੋਤ ਸਿੰਘ ਬੈਂਸ ਦੀ ਹੋਈ ਹੈ, ਜਿਹਦਾ ਚੋਣ ਕਮਿਸ਼ਨ ਨੇ ਨੋਟਿਸ ਵੀ ਲਿਆ ਹੈ। ਹਰਜੋਤ ਸਿੰਘ ਬੈਂਸ ਤੁਹਾਨੂੰ ਪਤਾ ਹੀ ਹੈ ਕਿ ਸਿੱਖਿਆ ਮੰਤਰੀ ਨੇ, ਤੇ ਅਕਾਲੀ ਦਲ ਦੇ ਕਾਨੂੰਨੀ ਵਿੰਗ ਨੇ ਸ਼ਿਕਾਇਤ 'ਚ ਜਿਹੜਾ ਕੁਝ ਕਿਹਾ ਹੈ ਉਹ ਇਹੋ ਹੈ ਕਿ ਸਿੱਖਿਆ ਮੰਤਰੀ ਵੱਲੋਂ ਈਟੀਟੀ ਟੀਚਰਸ ਯੂਨੀਅਨ ਵੱਲੋਂ ਆਪ ਦੇ ਹੱਕ 'ਚ ਵੋਟ ਪਾਉਣ ਦੇ ਦਾਅਵਿਆਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ। ਮਤਲਬ ਕਿ ਜੋ ਈਟੀਟੀ ਟੀਚਰ ਯੂਨੀਅਨ ਹੈ ਉਹਦੇ ਵੱਲੋਂ ਇਹ ਸਾਰਾ जी ਕੁਝ ਹੈ, ਕਿਉਂਕਿ ਸਿੱਖਿਆ ਮੰਤਰੀ ਨੇ ਈਟੀਟੀ ਯੂਨੀਅਨ ਦੀ ਜਲੰਧਰ ਵਿੱਚ ਕਨਵੈਨਸ਼ਨ ਨੂੰ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ 'ਚ ਬਦਲ ਦਿੱਤਾ। ਤੇ ਉਹਨਾਂ जी ਕਿਹਾ ਅੱਗੇ ਕਿ ਮੰਤਰੀ ਅਜਿਹੇ ਪ੍ਰੋਗਰਾਮਾਂ ਦੀ ਪ੍ਰਧਾਨਗੀ ਨਹੀਂ ਕਰ ਸਕਦਾ ਤੇ ਨਾ ਹੀ ਸਰਕਾਰੀ ਮੁਲਾਜ਼ਮਾਂ ਦੀ ਯੂਨੀਅਨ ਦੀ ਹਮਾਇਤ ਦਾ ਦਾਅਵਾ ਕਰ ਸਕਦਾ ਹੈ। जी ਠੀਕ ਹੈ ਨਾ ਜੀ, ਗੱਲ ਸਮਝ ਆ ਗਈ ਕਿ ਇਹ ਜਿਹੜੀ ਮਤਲਬ ਕਿ ਆਪ ਦੇ ਮੰਤਰੀ ਆ ਇਹਨਾਂ ਨੇ ਹਮਾਇਤ ਕੀਤੀ, ਤਾਂ ਉਹਨਾਂ ਦਾ ਸ਼ਿਕਾਇਤ ਦਾ ਮਜ਼ਮੂਨ ਇਹੋ ਆ ਕਿ ਦਰਅਸਲ ਇਹ ਪ੍ਰਧਾਨਗੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੀ ਮੀਟਿੰਗ ਦੀ, ਤੇ ਫਿਰ ਹਮਾਇਤ ਨਹੀਂ ਕਰ ਸਕਦੇ ਕਿ ਅਸੀਂ ਤੁਹਾਨੂੰ ਖੁੱਲੇ ਰੂਪ ਦੇ ਵਿੱਚ ਹਮਾਇਤ ਦਿੰਦੇ ਹਾਂ, ਕਿ ਇਹ ਤਾਂ ਇੱਕ ਤਰ੍ਹਾਂ ਨਾਲ ਸਿੱਧਾ ਫਿਰ ਸੌਦਾ ਹੋ ਗਿਆ। ਉਹਨਾਂ ਕਿਹਾ ਕਿ 2 ਦਿਨ ਪਹਿਲਾਂ ਹੀ ਪੰਚਾਇਤੀ ਰਾਜ ਅਫਸਰ ਜੀਐਸ ਰੰਧਾਵਾ ਨੇ ਆਦਮਪੁਰ ਬਲਾਕ ਪੇਂਡੂ ਵਿਕਾਸ ਅਫਸਰ ਦਫ਼ਤਰ ਵਿੱਚ ਸਰਪੰਚਾਂ ਦੀ ਮੀਟਿੰਗ ਕੀਤੀ ਸੀ ਤੇ ਸਰਪੰਚਾਂ ਨੂੰ ਧਮਕੀ ਦਿੱਤੀ ਸੀ ਕਿ ਜਾਂ ਤਾਂ ਉਹ ਆਪ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪੈਣੀਆਂ ਯਕੀਨੀ ਬਣਾਉਣ ਜਾਂ ਫਿਰ जी ਮੁਅੱਤਲੀ ਤੇ ਫੌਜਦਾਰੀ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਜਿਹੜੀ ਗੱਲ ਮੈਂ ਕਹਿ ਰਿਹਾ ਸੀ ਉਹ ਇਹਨਾਂ ਦੀ ਸ਼ਿਕਾਇਤ ਦੇ ਵਿੱਚ ਫੇਰ ਆ ਗਈ ਆ ਕਿ ਇਸ जी ਤਰ੍ਹਾਂ ਅੱਗੇ ਚਰਚਾ ਚੱਲਦੀ ਸੀਗੀ। ਸੋ ਇਹ ਸਾਰਾ ਮਾਜ਼ਰਾ ਹੈ, ਤੇ ਵੈਸੇ ਤੇ ਬਥੇਰਾ ਕੁਛ ਹਾਲੇ ਹੋਣਾ ਬਾਕੀ ਹੈ, ਬਥੇਰਾ ਕੁਛ ਉੱਥੇ ਚੱਲ ਰਿਹਾ ਹੋਏਗਾ। ਤਾਂ ਇਹ ਸ਼ਿਕਾਇਤ ਤੇ ਨੋਟਿਸ ਜ਼ਰੂਰ ਹੋ ਗਿਆ, ਤਾਂ ਇਹਦੇ ਤੇ ਨੋਟਿਸ ਉਹਨਾਂ ਨੇ ਲਿਆ। ਹੋ ਸਕਦਾ ਕਿ ਕੋਈ ਮਾੜੀ ਮੋਟੀ ਕਾਰਵਾਈ ਹੋ ਜਾਵੇ, ਪਰ ਇੰਡੀਆ ਦੇ ਵਿੱਚ ਕੀ ਹੈ ਕਿ ਚੋਣ ਕਮਿਸ਼ਨ ਜਦੋਂ ਚੋਣ ਜ਼ਾਬਤਾ ਲੱਗਾ ਹੁੰਦਾ ਹੈ ਉਦੋਂ ਤੇ ਕਾਫੀ ਤਿੱਖਾ ਨਜ਼ਰ ਆਉਂਦਾ ਹੈ, ਪਰ ਬਾਅਦ ਦੇ ਵਿੱਚ ਉਹ ਚੁੱਪ ਕਰਕੇ ਬਹਿ ਜਾਂਦੇ। ਸਾਰੇ ਮੁਕੱਦਮੇ ਇਸ ਤਰ੍ਹਾਂ ਦੇ ਜਾਂ ਸਾਰੇ ਕੇਸ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ, ਮਾਮਲੇ ਸ਼ਿਕਾਇਤਾਂ, ਉਹ ਇਦਾਂ ਹੀ ਰੋਲ ਖੁੱਲ ਜਾਂਦੇ ਆ। ਕਈ ਵਾਰ ਕੇਸ ਮੁਕੱਦਮੇ ਬਣਦੇ ਵੀ ਆ ਪਰ ਉਹਨਾਂ ਦਾ ਹੁੰਦਾ ਕੁਝ ਵੀ ਨਹੀਂ, ਨਵੇੜਾ ਕੱਖ ਵੀ ਨਹੀਂ ਹੁੰਦਾ। ਸੋ ਇਸ ਕਰਕੇ ਇੱਕ ਵਾਰੀ ਇਸ ਚੱਲਦੀ ਲੜਾਈ ਦੇ ਵਿੱਚ ਇਹ ਸ਼ਿਕਾਇਤਾਂ ਜਿਹੜੀਆਂ ਉਹ ਮਾਇਨਾ ਖੇਜ਼ ਤੇ ਜ਼ਰੂਰ ਬਣਦੀਆਂ ਨੇ, ਪਰ ਹੌਲੀ 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 ਫਿਰ ਉਹ ਉੱਥੇ ਪਈਆਂ ਗਲ ਜਾਂਦੀਆਂ। ਜੀ ਸੋ ਹਰ ਕਿਸੇ ਨੂੰ ਆਸ ਤਾਂ ਇਹੀ ਹੁੰਦੀ ਹੈ ਸ਼ਿਕਾਇਤ ਕਰਦਿਆਂ ਵੀ ਇਹਦਾ ਨਿਵਾਰਨ ਹੋਊਗਾ, ਹੱਲ ਮਿਲੂਗਾ, ਪਰ ਹੱਲ ਦੀ ਉਡੀਕ 'ਚ ਕਈ ਵਾਰੀ ਬੰਦੇ ਬਿਰਖ ਹੋ ਜਾਂਦੇ ਆ। ਸੋ ਅੱਗੇ ਵਧਦੇ ਆ। ਅਦਾਲਤ ਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਹੈ। ਸਿਮਰਜੀਤ ਬੈਂਸ ਦੇ ਬੇਟੇ ਨੇ ਅਦਾਲਤ 'ਚ ਹੀ ਜਾਂਚ ਅਧਿਕਾਰੀ ਨੂੰ ਕਹਿੰਦੇ ਧਮਕੀ ਦੇ ਦਿੱਤੀ। ਬੜੀ ਅਣਖ ਆ ਗਈ ਬੰਦੇ 'ਚ, ਕੀ ਕਰਤਾ ਜੀ। ਸੋ ਮਿੰਟੂ ਜੀ ਸਾਡੇ ਨਾਲ ਜੁੜੇ ਹੋਏ ਸੀ। ਮਿੰਟੂ ਜੀ ਦੇ ਤਕਨੀਕੀ ਸਮੱਸਿਆ ਦੇ ਕਾਰਨ ਉਹ ਸਾਡੇ ਨਾਲ ਇਸ ਸਮੇਂ ਸੰਪਰਕ ਟੁੱਟ ਗਿਆ, ਪਰ ਆਪਾਂ ਜਲਦੀ ਜੁੜਾਂਗੇ। ਸੋ ਅਦਾਲਤ ਦੀ ਪ੍ਰਕਿਰਿਆ ਦੇ ਵਿੱਚ ਜਿਹੜੀ
ਖਬਰ ਸੀ ਉੱਤੇ ਮੁੜ ਤੋਂ ਚਾਨਣਾ ਪਾਵਾਂਗੇ। ਜਦ ਤੱਕ ਲਈ ਉਹਨਾਂ ਨੂੰ ਦੁਬਾਰਾ ਜੋੜ ਲੈਂਦੇ ਆ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਜਲਦੀ ਜੁੜ ਰਹੇ ਆ। ਸੋ ਜੀ ਮਿੰਟੂ ਜੀ। ਹਾਂਜੀ 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 ਹਾਂਜੀ, ਤੁਹਾਡੀ ਜੀ ਆਵਾਜ਼ ਵਿੱਚੋਂ ਕੱਟੀ ਗਈ ਸੀ। ਹਾਂਜੀ ਹਾਂਜੀ ਜੀ, ਸੋ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਅਦਾਲਤ ਦੇ ਵਿੱਚ ਹੀ ਧਮਕੀ ਦੇ ਦਿੱਤੀ ਗਈ ਸਿਮਰਜੀਤ ਬੈਂਸ ਦੇ ਬੇਟੇ ਦੇ ਵੱਲੋਂ ਜੀ, ਬੜੀ ਅਣਖ ਆ ਗਈ ਬੰਦੇ 'ਚ, ਐਡਾ ਕੀ ਕਰਤਾ? ਹਾਂਜੀ, ਦੇਖੋ ਇਹ ਨਾ ਇੱਕ ਮੁਕੱਦਮਾ ਸੀ, ਕੋਈ ਇਹਨਾਂ ਦੀ ਲੜਾਈ ਹੋਈ ਸੀਗੀ, ਤਾਂ ਉਸ ਸੰਦਰਭ ਦੇ ਵਿੱਚ ਪੇਸ਼ੀ ਸੀਗੀ। ਪੇਸ਼ੀ ਕੀ ਆ ਕਿ ਇਹਨਾਂ ਨੇ ਹਾਈ ਕੋਰਟ ਦੇ ਵਿੱਚੋਂ ਰਾਹਤ ਦੀ ਆਸ ਦੇ ਨਾਲ ਮਤਲਬ ਕਿ ਉੱਥੇ ਪਟੀਸ਼ਨ ਦਾਖਲ ਕੀਤੀ ਹੋਈ ਹੈ। 17 ਅਪ੍ਰੈਲ ਨੂੰ ਦੱਸਦੇ ਆ ਕਿ ਸਿਮਰਨਜੀਤ ਸਿੰਘ ਬੈਂਸ ਦੇ ਮੁੰਡੇ ਅਜੇਪ੍ਰੀਤ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਚੋਣਾਂ ਦੇ ਦੌਰਾਨ, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਦੋ ਪਾਰਟੀਆਂ 'ਚ ਝੜਪ ਹੋਈ ਸੀ ਵਰਕਰਾਂ ਦੇ ਦਰਮਿਆਨ, ਤੇ ਕਤਲ ਦੀ ਕੋਸ਼ਿਸ਼ ਦਾ ਯਾਨੀ 307 ਦਾ ਇਹ ਮੁਕੱਦਮਾ ਸੀਗਾ, ਤਾਂ ਉਹਦੇ ਤੇ ਇਹਦੀ ਗ੍ਰਿਫਤਾਰੀ ਦੀ ਰੋਕ ਲੱਗ ਗਈ ਸੀਗੀ। ਤੇ ਪਰ ਕੋਰਟ ਨੇ ਕਿਹਾ ਸੀਗਾ ਕਿ ਤੁਹਾਨੂੰ ਜਾਂਚ ਜਿਹੜੀ ਆ ਉਹ ਜੁਆਇਨ ਕਰਨੀ ਪਵੇਗੀ, ਤੇ ਸੋਮਵਾਰ ਇਹਦੀ ਸੁਣਵਾਈ ਹੋਈ। ਆ ਜਿਹੜਾ ਗੁਜ਼ਸ਼ਤਾ ਦਿਨ ਸੀਗਾ ਸੋਮਵਾਰ ਦਾ, ਤੇ ਸਵੇਰੇ ਜਦੋਂ ਉਕਤ ਮਾਮਲੇ 'ਚ ਸੁਣਵਾਈ ਹੋਈ ਤਾਂ SIT ਬਣੀ ਹੁੰਦੀ ਹੈ, ਜਿਹੜੀ ਇੱਕ ਕਹਿ ਲਓ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੁੰਦੀ ਹੈ ਜਿਹੜੀ, ਉਹਦਾ ਇੱਕ ਮੈਂਬਰ ਅਦਾਲਤ 'ਚ ਪੇਸ਼ ਹੋਇਆ ਤੇ ਉਹਨਾਂ ਨੇ ਜਾ ਕੇ ਕਿਹਾ ਕਿ ਵੇਖੋ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਆ ਉਹਦੇ 'ਚ ਇਹ ਅਜੇਪ੍ਰੀਤ ਜਿਹੜਾ ਉਹ ਸਹਿਯੋਗ ਨਹੀਂ ਕਰ ਰਿਹਾ ਤੇ ਸਵਾਲਾਂ ਨੂੰ ਤੋੜ ਮਰੋੜ ਕੇ ਜਵਾਬ ਦੇ ਰਿਹਾ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਫਾਇਰਿੰਗ 'ਚ ਇਸਤੇਮਾਲ ਪਿਸਤੌਲ ਵੀ ਬਰਾਮਦ ਨਹੀਂ ਹੋਈ, ਇਸ ਲਈ ਇਸ ਨੂੰ ਅਗਾਊਂ ਜ਼ਮਾਨਤ ਨਾ ਦਿੱਤੀ ਜਾਵੇ। ਮਤਲਬ ਕਿ ਐਂਟੀਸਪੇਟਰੀ ਬੇਲ ਜਿਹੜੀ ਆ ਜਾਂ ਕਹਿ ਲਓ ਵਕਤੀ ਰਾਹਤ ਹੈ ਜਿਹੜੀ, ਉਹ ਨਾ ਦਿੱਤੀ ਜਾਵੇ। ਦੱਸਦੇ ਆ ਕਿ ਜਦੋਂ ਇਹ ਬਾਹਰ ਨਿਕਲਿਆ, ਦੋਸ਼ ਇਹ ਆ ਕਿ ਉਸ ਵੇਲੇ ਇਹ ਮੁੰਡੇ ਨੇ ਫਿਰ ਉਹਨੂੰ ਘੇਰ ਲਿਆ ਤੇ ਤੱਤਾ ਠੰਡਾ ਬੋਲਿਆ, ਕੌੜਾ ਫਿੱਕਾ ਬੋਲਿਆ ਕਿ ਭਾਈ ਹਾਂ ਹਾਂ ਤੂੰ ਕੋਰਟ ਦੇ ਵਿੱਚ ਮੇਰੀ ਜ਼ਮਾਨਤ ਦੀ ਮੁਖਾਲਫਤ ਕਿਵੇਂ ਕੀਤੀ ਆ। ਤੇ ਉਹ ਜਿਹੜਾ ਅਧਿਕਾਰੀ ਸੀ ਉਹ ਖੜੇ ਪੈਰ ਫਿਰ ਉੱਥੋਂ ਪਿਛਾ ਨੂੰ ਭੌਂ ਪਿਆ, ਪਿਛਾ ਨੂੰ ਚਲੇ ਗਿਆ ਜਦੋਂ, ਤੇ ਉਹਨੇ ਜੱਜ ਦੀ ਕਚਹਿਰੀ 'ਚ ਜਾ ਕੇ ਫਿਰ ਉਹਨੇ ਆਖਿਆ ਹਜ਼ੂਰ ਆਹ ਗੱਲ ਆ, ਇੱਥੋਂ ਤੁਸੀਂ ਉਹਨੂੰ ਤੇ ਰਾਹਤ ਦਿੱਤੀ ਆ, ਉਹਦੇ ਉੱਤੇ ਸਾਨੂੰ ਆਨੇ ਟੱਡ ਕੇ ਤੇ ਦਬਕਾਉਣ ਡਿਆ ਜੀ। ਫਿਰ ਬਾਅਦ ਦੇ ਵਿੱਚ ਕੋਰਟ ਨੇ ਜਦੋਂ ਇਸ ਗੱਲ ਦਾ ਸੁਣਿਆ ਸਾਰਾ ਬਖਿਆਨ, ਤਾਂ ਉਹਨਾਂ ਨੇ ਨੋਟਿਸ ਲੈਂਦੇ ਹੋਏ ਜਿਹੜੀ ਉਹ ਗ੍ਰਿਫਤਾਰੀ ਤੇ ਸਟੇ ਲੱਗੀ ਸੀਗੀ ਉਸ ਨੂੰ ਹਟਾ ਦਿੱਤਾ ਤੇ ਪਟੀਸ਼ਨ ਵਾਪਸ ਲੈਣ ਦੀ ਛੂਟ ਦਿੰਦੇ ਹੋਏ ਖਾਰਜ ਕਰ ਦਿੱਤਾ, ਕਿਉਂਕਿ ਵਕੀਲ ਨੇ ਜਾ ਕੇ ਫਿਰ ਰਿਅਲਾਈਜ਼ ਕੀਤਾ ਕਿ ਦੇਖੋ ਜੀ ਉਹ ਤੈਸ਼ 'ਚ ਆ ਗਿਆ, ਕੋਈ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਨਹੀਂ ਸੀ, ਪਰ ਕੋਰਟ ਨੇ ਗ੍ਰਿਫਤਾਰੀ ਦਾ ਜਿਹੜਾ ਉਹ ਸਟੇ ਸੀਗਾ ਉਹ ਤੋੜ ਦਿੱਤਾ। ਤੇ ਗੱਲ ਇਹ ਆ ਕਿ ਹੁਣ ਜਦੋਂ ਉਹ ਸਟੇ ਟੁੱਟ ਗਿਆ ਤੇ ਬਾਈ ਉਸ ਤੋਂ ਬਾਅਦ ਫਿਰ ਗ੍ਰਿਫਤਾਰੀ ਦਾ ਰਸਤਾ ਖੁੱਲ ਜਾਂਦਾ। ਤੇ ਇਹਨਾਂ ਨੇ ਸ਼ਾਇਦ ਜਵਾਕਾਂ ਨੇ ਅਜੇ ਕੁਝ ਵੇਖਿਆ ਨਹੀਂ ਜੀ। ਆਂਦੇ ਹੁੰਦੇ ਆ ਨਾ ਕਿ ਜੀਭ ਦੇ ਵਿੱਚ ਕੋਈ ਹੱਡੀ ਨਹੀਂ ਹੁੰਦੀ, ਪਰ ਇਹ ਹੱਡੀਆਂ ਬਹੁਤ ਤੜਵਾ ਦਿੰਦੀ ਆ, ਨੁਕਸਾਨ ਬਹੁਤ ਕਰਵਾ ਦਿੰਦੀ ਆ। ਸੋ ਇਸ ਕਰਕੇ ਹੁਣ ਇਹਨੇ ਆਪਣਾ ਜਿਹੜਾ ਉੱਥੇ ਬੋਲਿਆ ਚਾਲਿਆ ਸੀਗਾ ਉਹਦੇ ਕਰਕੇ ਆਪਣੇ ਆਪ ਨੂੰ ਵਕਤ 'ਚ ਪਾ ਲਿਆ। ਪਹਿਲਾਂ ਬਾਪ ਮਸਾਂ ਜੇਲ੍ਹ 'ਚੋਂ ਬਾਹਰ ਆਇਆ, ਹੁਣ ਮੁੰਡੇ ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਆ। ਉਹਦਾ ਖਬਰਾਂ ਇਹ ਵੀ ਨੇ ਕਿ ਹੋ ਸਕਦਾ ਹੈ ਕਿ ਬੈਂਸ ਬ੍ਰਦਰਸ ਜਿਹੜੇ ਆ ਉਹ ਇੱਕ ਵਾਰੀ ਫੇਰ ਦਲ ਬਦਲੀ ਕਰਦਿਆਂ ਹੋ ਸਕਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਣਾ ਦਲ ਬਲ ਜਿਹੜਾ ਉਹ ਮਰਜ ਕਰ ਲੈਣ ਜੀ। ਕੋਰ ਕਮੇਟੀ ਦੀ ਮੀਟਿੰਗ ਦੀ ਗੱਲ ਕਰ ਰਹੇ ਨੇ, ਕਹਿੰਦੇ ਜਲਦੀ ਮੀਟਿੰਗ ਕਰਕੇ ਕੋਈ ਫੈਸਲਾ ਲਵਾਂਗੇ, ਕਿਹਨੂੰ ਸਮਰਥਨ ਦੇਣਾ ਜਾਂ ਕਿਹਦੇ ਨਾਲ ਜਾਣਾ। ਹਾਂਜੀ ਹਾਂਜੀ, ਨਹੀਂ ਉਹ ਤੇ ਚਲੋ ਕੋਰ ਕਮੇਟੀ ਦਾ ਫਿਰ ਇਹੀ ਹੁੰਦਾ, ਉਹ ਸੁਖਬੀਰ ਸਿੰਘ ਬਾਦਲ ਦੀ ਜਿਵੇਂ ਕੋਰ ਕਮੇਟੀ ਹੈ, ਉਹ ਕੋਈ ਵੀ ਗੱਲ ਕਹਿਣਗੇ ਕੋਰ ਕਮੇਟੀ 'ਚ ਫੈਸਲਾ, ਤੇ ਕੋਰ ਕਮੇਟੀ ਜੋ ਹੋਰ ਕਮੇਟੀ ਤਾਂ ਕੋਈ ਹੁੰਦੀ ਨਹੀਂ, ਆਪਣੀ ਕਮੇਟੀ ਹੁੰਦੀ ਹੈ, ਤੇ ਇਸ ਕਰਕੇ ਫਿਰ ਉੱਥੇ ਜਿਹੜਾ ਫੈਸਲਾ ਲੈਣਾ ਹੁੰਦਾ ਉਹੀ ਬਣ ਜਾਂਦਾ ਲੀਡਰਸ਼ਿਪ ਦਾ। ਸੋ ਬਾਕੀ ਇਹਨਾਂ ਦਾ ਇਤਿਹਾਸ ਰਿਹਾ, ਅੱਗੇ ਵੀ ਇਸੇ ਤਰ੍ਹਾਂ ਰਾਜਨੀਤੀ ਚੱਲੀ, ਉਹਦਾ ਕੋਈ ਪਤਾ ਵੀ ਨਹੀਂ ਹੈਗਾ ਬੈਂਸ ਬ੍ਰਦਰਸ ਦਾ, ਆਪਣਾ ਫੈਸਲਾ ਟਾਲ ਵੀ ਸਕਦੇ ਆ। ਉਹਦਾ ਇਹਨਾਂ ਨੇ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਵਿੱਚ, ਤੁਹਾਡੀ ਜਾਣਕਾਰੀ ਲਈ ਮੈਂ ਦੱਸਾਂ, ਵੋਟ ਭਾਰਤੀ ਜਨਤਾ ਪਾਰਟੀ ਨੂੰ ਕੀਤੀ ਹੋਈ ਹੈ ਜੀ। ਮਤਲਬ ਕਿ ਸੁਰਤਾ ਹੈ ਉਧਰ ਜਾਣ ਵਾਲੇ, ਬਾਕੀ ਹੁਣ ਪਤਾ ਲੱਗੂਗਾ। ਹਾਂਜੀ ਹਾਂਜੀ, ਇਹ ਤਾਂ ਕਹਿੰਦੇ ਮਿਲੇ ਸੁਰ ਮੇਰਾ ਤੁਹਾਡਾ ਜੀ, ਸੁਰ ਲੱਗੇ ਹਮਾਰਾ ਜੀ। ਸੋ ਅੱਗੇ ਵਧਦੇ ਹਾਂ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੂੰ ਬੁੱਧ ਧਾਮ ਦੇ ਵਿੱਚ ਤਬਦੀਲ ਕਰਨ ਦਾ ਮਸਲਾ ਸੀ, ਉਸ ਦਾ ਹੁਣ ਘੱਟ ਗਿਣਤੀਆਂ ਕਮਿਸ਼ਨ ਨੇ ਤਾਂ ਨੋਟਿਸ ਲੈ ਹੀ ਲਿਆ ਹੈ। ਉਧਰੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ 4 ਮੈਂਬਰੀ ਉੱਚ ਪੱਧਰੀ ਵਫਦ ਭੇਜਣ ਦੀ ਵੀ ਤਿਆਰੀ ਹੈ ਜੀ।
ਦੇਖੋ ਗੱਲ ਕੀ ਹੈ ਕਿ ਇਹ ਭੇਜਿਆ ਵੀ ਜਾਣਾ ਚਾਹੀਦਾ। ਪਹਿਲਾਂ ਤਾਂ ਘੱਟੋ ਘੱਟ ਸਾਰੀ ਉੱਥੇ ਜਾ ਕੇ ਸੂਰਤ-ਹਾਲ ਵੇਖੀ ਜਾਵੇ, ਸੱਚ ਕੀ ਆ, ਹਕੀਕਤ ਕੀ ਆ, ਤੇ ਅਜਿਹਾ ਕਿਸ ਨੇ ਕੀਤਾ, ਕਿਸ ਦੇ ਇਸ਼ਾਰੇ ਤੇ ਹੋਇਆ, ਉਹ ਸਾਰੀ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਜਾਵੇ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਵੇਖਣਾ ਪਏਗਾ ਕਿ ਜਿੱਥੇ ਸਿੱਖ ਘੱਟ ਨੇ, ਕੋਈ ਚੜਾਵਾ ਨਹੀਂ ਹੈ, ਤਾਂ ਘੱਟੋ ਘੱਟ ਮੇਰੇ ਖਿਆਲ ਨਾਲ ਜਿੱਥੇ ਵੀ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਹੈਗੇ ਆ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਜਿਹੜੇ ਸਿੱਖ ਇਤਿਹਾਸ ਨਾਲ ਜੁੜੇ ਨੇ, ਕਿ ਉੱਥੇ ਘੱਟੋ ਘੱਟ ਆਪਣੇ ਮੁਲਾਜ਼ਮ ਭੇਜ ਦੇਣ ਜੀ, ਤਾਂ ਕਿ ਇਸ ਤਰ੍ਹਾਂ ਦੀ ਕੋਈ ਨੌਬਤ ਜਿਹੜੀ ਆ ਉਹ ਭਵਿੱਖ ਦੇ ਵਿੱਚ ਨਾ ਆਵੇ। ਦੂਜੀ ਗੱਲ ਕਿ ਚਲੋ ਇਹਨਾਂ ਨੇ ਐਲਾਨ ਕੀਤਾ, ਉਹਦਾ ਸਵਾਗਤ ਕਰਦੇ ਆ, ਪਰ ਜਿਹੜੀ ਗੱਲ ਤੁਸੀਂ ਕਹੀ ਆ ਕਿ ਬਾਈ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਆ ਉਹਨਾਂ ਨੇ ਵੀ ਨੋਟਿਸ ਲਿਆ, ਮੈਂ ਇਸ ਗੱਲ ਦੀ ਵਾਰ-ਵਾਰ ਪਹਿਲਾਂ ਵੀ ਗੱਲ ਕਰਦਾ ਸਾਂ ਕਿ ਭਾਈ ਇਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਜਿਹੜੇ ਇਕਬਾਲ ਸਿੰਘ ਲਾਲਪੁਰਾ ਨੇ, ਇਕਬਾਲ ਸਿੰਘ ਲਾਲਪੁਰਾ ਨਾ ਸਿਰਫ ਸਾਬਕਾ ਪੁਲਿਸ ਅਧਿਕਾਰੀ ਨੇ, ਬਟ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਉਹ ਇੱਕ ਬਹੁਤ ਅੱਛੇ ਲੇਖਕ ਹੋਣ ਦੇ ਨਾਲ ਪੰਥਕ ਮਸਲਿਆਂ ਦੀ ਬਹੁਤ ਬਰੀਕੀ ਨਾਲ ਜਾਣਕਾਰੀ ਰੱਖਦੇ ਆ, ਸਿੱਖ ਇਤਿਹਾਸ ਤੋਂ ਵਾਕਿਫ ਨੇ, ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਜਾਣਕਾਰੀ ਹੈ। ਤੇ ਜੇਕਰ ਸਿੱਖ ਮਸਲਿਆਂ ਦੇ ਵਿੱਚ ਉਹ ਕੁਝ ਕਰ ਸਕਦੇ ਨੇ, ਉਹਨਾਂ ਦੇ ਕੋਲ ਇਸ ਵੇਲੇ ਪਾਵਰ ਹੈ, ਤੇ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਠੀਕ ਆ ਕਿ ਸਿਆਸਤ ਦੇ ਵਿੱਚ ਕ੍ਰੈਡਿਟ ਵਾਰ ਜਿਹੜੀ ਹੈ ਉਹ ਤੁਹਾਨੂੰ ਪਤਾ ਹੈ ਕਈ ਵਾਰ ਚੀਜ਼ਾਂ ਨੂੰ ਬਦਲ ਦਿੰਦੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀਆਂ ਗੱਲਾਂ ਦੇ ਵਿੱਚ ਪੈਣਾ ਚਾਹੀਦਾ ਹੈ। ਇਹਨਾਂ ਨੂੰ ਸਿੱਧੇ ਤੌਰ ਤੇ ਇਹੋ ਹੀ ਕਰਨਾ ਚਾਹੀਦਾ ਹੈ ਕਿ ਬਾਈ ਜਿੱਥੇ ਵੀ ਰਲ ਮਿਲ ਕੇ ਤੁਰਨ ਦੀ ਲੋੜ ਪੈਂਦੀ ਆ, ਤੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਅਕਸਰ ਤੇ ਸਿੱਖ ਹੀ ਆ, ਪੰਜਾਬੀ ਆ, ਤੇ ਜੇ ਉਹਦੇ ਨਾਲ ਰਲ ਕੇ ਤੁਰਨ ਦੀ ਵੀ ਲੋੜ ਪੈਂਦੀ ਹੈ ਤੇ ਤੁਰ ਕੇ ਆਪਦਾ ਕੰਮ ਕਢਾਓ। ਜਿੱਥੇ ਵੀ ਜ਼ਰੂਰਤ ਪੈਂਦੀ ਹੈ, ਜਿੰਨੇ ਵੀ ਕੋਈ ਸ਼ਰਾਰਤ ਕੀਤੀ ਆ ਉਹਦੀਆਂ ਮੁਸ਼ਕਾਂ ਬਣਾ ਕੇ ਉਹਨੂੰ ਅੰਦਰ ਸੁੱਟੋ। ਸੋ ਇਸ ਕਰਕੇ ਮੇਰਾ ਮੰਨਣਾ ਹੈ ਕਿ ਜਿੱਥੇ ਜ਼ਰੂਰਤ ਪੈਂਦੀ ਆ, ਇੱਕ ਪੰਜਾਬੀ ਬੰਦਾ, ਇੱਕ ਸਿੱਖ ਬੰਦਾ ਜੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਆ, ਤੇ ਉਹ ਜੇ ਕੋਈ ਕਰ ਲੇਗਾ ਤੇ ਕੋਈ ਫਰਕ ਨਹੀਂ ਪੈਂਦਾ, ਕ੍ਰੈਡਿਟ ਜਿਹਨੇ ਲੈਣਾ ਲੈ ਲਵੇ, ਪਰ ਜਿੱਥੇ ਜ਼ਰੂਰਤ ਆ ਕਿ ਤੁਸੀਂ ਆਪਣਾ ਦਬਾਅ ਪਾਓ ਸਭਾ ਦੀ, ਜਾਂ ਉਹਨਾਂ ਦੇ ਨਾਲ ਇੱਕ ਸੁਰਤਾ ਦਿਖਾ ਕੇ ਇਹ ਸਾਰੇ ਮਸਲੇ ਜਿਹੜੇ ਉਹ ਹੱਲ ਕਰਾਓ, ਇਹ ਬੜੇ ਜ਼ਰੂਰੀ ਨੇ। ਕਿਉਂਕਿ ਦੇਖੋ ਪਹਿਲਾਂ ਹੀ ਗੁਰਪ੍ਰੀਤ ਜੀ ਮਸਲੇ ਜਿਹੜੇ ਆ ਉਹ ਕਈ ਉਲਝੇ ਪਏ ਨੇ, ਨਹੀਂ ਤਾਂ ਦੂਰੀਆਂ ਹੋਰ ਵਧਣਗੀਆਂ, ਤੇ ਸਿੱਖਾਂ ਜਾਂ ਕਿਸੇ ਵੀ ਘੱਟ ਗਿਣਤੀ ਦੀ ਦੂਰੀ ਜੇ ਇਸ ਸੂਰਤ ਦੇ ਵਿੱਚ ਹੋਰ ਵੱਧਦੀ ਹੈ ਤੇ ਉਹ ਇਸ ਦੇਸ਼ ਲਈ ਵੀ ਠੀਕ ਨਹੀਂ ਹੈ। ਦੇਖਣਾ ਪਏਗਾ ਸਾਰਿਆਂ ਜੀ। ਸੋ ਉੱਪਰੋਂ ਸੱਤਾ ਦੇ ਨਾਲ ਵੀ ਪੂਰੀ ਗਿੱਟਮਿਟ ਹੈ, ਹੱਥ ਪੂਰੇ ਮਿਲੇ ਹੋਏ ਨੇ, ਤਾਂ ਕਰਾ ਵੀ ਸਕਦੇ ਨੇ ਜੋ ਚਾਹਣ। ਨਹੀਂ ਜੀ, ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀਗੀ, ਆਫੀਸ਼ੀਅਲੀ ਜੁਆਇਨ ਕੀਤੀ ਹੋਈ ਆ ਲਾਲਪੁਰਾ ਸਾਹਿਬ ਨੇ, ਇਹਨਾਂ ਨੂੰ ਤੇ ਬਕਾਇਦਾ ਮਤਲਬ ਕਿ ਟਿਕਟਾਂ ਤੱਕ ਮਿਲੀਆਂ ਹੋਈਆਂ ਨੇ ਪਰਿਵਾਰ ਨੂੰ, ਫੈਮਿਲੀ ਨੂੰ। ਇਹਨਾਂ ਦੀ ਤਾਂ ਪੂਰੀ ਮਹੱਤਤਾ ਹੈ, ਯਾਨੀ ਭਾਰਤੀ ਜਨਤਾ ਪਾਰਟੀ ਦੀ ਪੋਲਿਟਿਕਸ 'ਚ ਆਰਪੀ ਸਿੰਘ ਹੋਏ, ਇੱਕ ਇਹ ਹੋਏ, ਇਹ ਦੋ ਤਿੰਨ ਇਸ ਤਰ੍ਹਾਂ ਦੇ ਸਿੱਖ ਚਿਹਰੇ ਆ ਜਿਨ੍ਹਾਂ ਦੀ ਪਹੁੰਚ ਸਿੱਧੀ ਆਪਾਂ ਕਹਿ ਸਕਦੇ ਹਾਂ ਕਿ ਪੀਐਮਓ ਤੱਕ ਹੈਗੀ ਆ। ਜੀ, ਸੋ ਬੜੀ ਚੰਗੀ ਗੱਲ ਹੈ ਜੇ ਕੁਝ ਕਰਦੇ ਨੇ। ਤਾਂ ਆਪਾਂ ਅੱਗੇ ਵਧਦੇ ਹਾਂ। ਕੂੜਾ ਡੰਪ ਸਕੈਂਡਲ ਦੀ ਕਾਰਵਾਈ ਲਈ ਹਾਈਕੋਰਟ ਪਹੁੰਚ ਹੋਈ ਹੈ ਜੀ। ਹਾਂਜੀ, ਦੇਖੋ ਇਹ ਜਿਹੜਾ ਹੈਗਾ ਸੀ ਨਾ ਮਾਮਲਾ, ਇਹ ਬਹੁਤ ਪੁਰਾਣਾ ਹੈ ਵੈਸੇ ਤੇ, ਪਰ ਜਿਨ੍ਹਾਂ ਲੋਕਾਂ ਨੂੰ ਉਸ ਸਰਕਾਰ ਦੇ ਵਿੱਚ, ਜਿਸ ਸਰਕਾਰ ਦੀ ਚਰਚਾ ਅਕਸਰ ਚੱਲਦੀ ਹੈ, ਅਕਾਲੀ ਭਾਜਪਾ ਸਰਕਾਰ, ਤਾਂ ਉਹਦੇ ਵਿੱਚ ਜੋ ਇਸ ਤਰ੍ਹਾਂ ਦੀਆਂ ਖਬਰਾਂ ਸਨ, ਜੋ ਨਿਕਲ ਰਹੇ ਮਾਮਲੇ ਸੀਗੇ, ਜੇ ਉਹਨਾਂ ਦੀ ਚੇਤਨਾ ਦੇ ਵਿੱਚ ਕਿਤੇ ਮਾੜਾ ਮੋਟਾ ਇਹ ਹੋਊਗਾ ਝਲਕਾਰਾ, ਤਾਂ ਫਿਰ ਉਹਨਾਂ ਨੂੰ ਯਾਦ ਜ਼ਰੂਰ ਹੋਏਗਾ ਕਿ ਇਹ ਕੂੜਾ ਘੁਟਾਲਾ ਉਦੋਂ ਕਿਹਾ ਜਾਂਦਾ ਹੁੰਦਾ ਸੀਗਾ, ਡੰਪ ਵਾਲਾ ਜਿਹੜਾ ਕੂੜਾ ਡੰਪ ਵਾਲਾ ਸੀ, ਵੀ ਕੂੜਾ ਘੁਟਾਲਾ ਹੋ ਗਿਆ। ਬੇਸਿਕਲੀ ਕੀ ਸੀ ਕਿ ਖੇਡ ਤਾਂ ਇਹ ਸੀ ਕਿ ਬਠਿੰਡੇ ਦੇ ਇਲਾਕੇ ਦੇ ਵਿੱਚ ਵੈਸੇ ਬਹੁਤ ਪ੍ਰੋਜੈਕਟ ਸੀਗੇ ਬਠਿੰਡੇ ਦੇ ਵਿੱਚ, ਤਾਂ ਕ੍ਰਿਕਟ ਸਟੇਡੀਅਮ ਵੀ ਮਾਫ ਕਰਨਾ, ਮਿੰਟੂ ਜੀ ਮਾਫ ਕਰਨਾ, ਤੁਹਾਡੀ ਗੱਲ ਕੱਟ ਰਿਹਾ। ਇਸ ਸਮੇਂ ਬਹੁਤ ਵੱਡੀ ਬ੍ਰੇਕਿੰਗ ਸਾਡੇ ਸਾਹਮਣੇ ਆ ਰਹੀ ਹੈ। ਸਿਆਸਤ ਦੇ ਬਾਬਾ ਬੋਰਡ ਸਾਡੇ ਵਿਚਾਲੇ ਨਹੀਂ ਰਹੇ, ਪ੍ਰਕਾਸ਼ ਸਿੰਘ ਬਾਦਲ ਜੀ ਅਕਾਲ ਚਲਾਣਾ ਕਰ ਗਏ ਨੇ। ਜੀ, ਇਹ ਦੇਖੋ ਗੱਲ ਇਹ ਆ ਕਿ ਸਵੇਰੇ ਵੀ ਮੈਂ ਕਿਸੇ ਟਾਕ ਸ਼ੋਅ ਦੇ ਵਿੱਚ ਹਿੱਸਾ ਲੈ ਰਿਹਾ ਸਾਂ, ਤੇ ਉੱਥੇ ਵੀ ਗੱਲ ਚੱਲੀ, ਤੇ ਮੈਂ ਕਿਹਾ ਸੀਗਾ ਕਿ 95 ਸਾਲ ਦੀ ਉਮਰ ਹੋ ਗਈ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤੇ ਜਿਸ ਤਰ੍ਹਾਂ ਮਤਲਬ ਕਿ ਖਬਰਾਂ ਆ ਰਹੀਆਂ ਨੇ ਕਿ ICU 'ਚ ਨੇ, ਡਾਕਟਰਾਂ ਦੀ ਨਿਗਰਾਨੀ ਹੇਠ ਆ, ਕਿਉਂਕਿ ਇਸ ਉਮਰ ਦੇ ਵਿੱਚ ਰਿਕਵਰੀ ਕਰਨੀ ਬਹੁਤ ਔਖੀ ਹੁੰਦੀ ਹੈ। ਸੋ ਫਿਰ ਇਹ ਆ ਕਿ ਚਲੋ ਇਹ ਤਾਂ ਅਟਲ ਸੱਚ ਆ, ਜਾਣਾ ਸਭ ਨੇ ਆ,
ਤੇ ਬਹੁਤ ਵੱਡੀ ਜੀ, ਖਬਰ ਆ, ਪਰ ਬਹੁਤ ਜੀ, ਜ਼ਿਆਦਾ ਉਹਨਾਂ ਦੀ ਸਥਿਤੀ ਜਿਹੜੀ ਉਹ ਨਾਜ਼ੁਕ ਬਣੀ ਪਈ ਸੀ। ਖਬਰਾਂ ਐਸਾ ਦੱਸਦੀਆਂ ਸਨ ਕਿ ਆਈਸੀਯੂ ਦੇ ਵਿੱਚ ਨੇ, ਨਿਗਰਾਨੀ ਹੇਠ ਨੇ। ਜੀ, ਉਹਨਾਂ ਦੀਆਂ ਬੁਰੀਆਂ ਚੀਜ਼ਾਂ ਤਾਂ ਕਈ ਵਾਰੀ ਕਹਿ ਦਿੰਦੇ ਆ ਨਾ, ਸਿਆਸਤ 'ਚ ਬਹੁਤ ਗਿਣਾ ਦਿੱਤੀਆਂ ਜਾਂਦੀਆਂ ਨੇ, ਪਰ ਜੇ ਤੁਸੀਂ ਆਪਣੀ ਪੱਤਰਕਾਰੀ ਦੇ ਸਮੇਂ 'ਚ ਕੋਈ ਇਹੋ ਜਿਹੀ ਯਾਦ ਉਹਨਾਂ ਦੀ ਮਿੱਠੀ ਸਲੋਨੀ ਦੇਖੀ ਹੋਵੇ ਜਿਹਦੇ 'ਚ ਕਹਿ ਸਕੋ ਵੀ ਅਸਲ 'ਚ ਸਿਆਸਤਦਾਨ ਸਨ, ਕੋਈ ਸਾਡੇ ਦਰਸ਼ਕਾਂ ਨੂੰ ਜ਼ਰੂਰ ਆਪਾਂ ਚਾਨਣਾ ਪਾਈਏ ਉਹਦੇ ਤੇ। ਨਹੀਂ ਦੇਖੋ, ਬਥੇਰਾ ਕੁਛ ਆ। ਇਹ ਕੋਈ ਜਿਹੜਾ ਪੋਲੀਟੀਸ਼ੀਅਨ 30 ਸਾਲ 40 ਸਾਲ 50 ਸਾਲ, ਇਹਨਾਂ ਨੇ ਤਾਂ ਬਹੁਤ ਲੰਮਾ ਸਮਾਂ ਆਪਣਾ ਸਿਆਸਤ ਦੇ ਵਿੱਚ ਸਫ਼ਰ ਤੈਅ ਕੀਤਾ। ਗੁਰਪ੍ਰੀਤ ਜੀ, ਗੱਲ ਇਹ ਆ ਕਿ ਕੋਈ ਵੀ ਲੀਡਰ ਆ, ਉਹਦੇ ਪੱਲੇ ਬਦਨਾਮੀਆਂ ਵੀ ਹੁੰਦੀਆਂ, ਉਹਦੇ ਪੱਲੇ ਮਸ਼ਹੂਰੀਆਂ ਵੀ ਹੁੰਦੀਆਂ, ਪ੍ਰਸਿੱਧੀਆਂ ਵੀ ਹੁੰਦੀਆਂ, ਉਹਦੇ ਪੱਲੇ ਸਿਫਤ ਵੀ ਹੁੰਦੀ ਆ, ਉਹਦੇ ਪੱਲੇ ਭੰਡਣੀ ਵੀ ਹੁੰਦੀ ਆ, ਉਹਦੇ ਪੱਲੇ ਨਾਕਾਮੀਆਂ ਵੀ ਹੁੰਦੀਆਂ, ਉਹਦੇ ਪੱਲੇ ਕਾਮਯਾਬੀਆਂ ਵੀ ਹੁੰਦੀਆਂ। ਤਾਂ ਮਿਸ਼ਰਤ ਹੁੰਦਾ ਹੈ, ਕੋਈ ਵਿਰਲਾ ਲੀਡਰ ਹੁੰਦਾ। ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਰਾਜ ਸੀ, ਉਹਦੀ ਦੂਸਰੀ ਪਾਰੀ ਚ ਆ ਕੇ ਗੜਬੜ ਹੋ ਗਈ ਸੀ। ਤੇ ਉਦੋਂ ਵੀ ਜੇ ਤੁਸੀਂ ਦੇਖੋਗੇ, ਉਹ ਬਿਰਧ ਹੋ ਚੁੱਕੇ ਸਨ ਤੇ ਪਾਵਰ ਦਾ ਜਿਹੜਾ ਸੈਂਟਰ ਸੀਗਾ ਉਹ ਚਲੇ ਗਿਆ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਕੋਲ। ਬਾਕੀ ਜੇ ਤੁਸੀਂ ਪ੍ਰਾਪਤੀਆਂ ਦੇਖਣੀਆਂ ਹੋਣ ਤੇ ਬਥੇਰੀਆਂ ਨੇ। ਖੇਤੀ ਸੈਕਟਰ ਦੇ ਵਿੱਚ ਜੇ ਤੁਸੀਂ ਦੇਖੋਗੇ, ਇਹਨਾਂ ਨੇ ਬਥੇਰਾ ਕੁਝ ਕੀਤਾ, ਬਹੁਤ ਕੁਝ ਕੀਤਾ। ਦੇਖੋ, ਜੇ ਪੰਜਾਬ ਬਿਜਲੀ ਸਰਪਲਸ ਬਣਿਆ ਸੀ ਤਾਂ ਕਿਹੜੀ ਸਰਕਾਰ ਚ ਬਣਿਆ ਸੀ? ਮੁੱਖ ਮੰਤਰੀ ਕੌਣ ਸਨ? ਗੱਲ ਇਹ ਹੈ ਕਿ ਅਸੀਂ ਜਿਸ ਨੂੰ ਵੀ ਫਿਰ ਲੀਕ ਖਿੱਚ ਕੇ ਕਰਦੇ ਹਾਂ ਤਾਂ ਫਿਰ ਉਹ ਕਈ ਵਾਰ ਉਹਦੀਆਂ ਸਾਨੂੰ ਉਹ ਚੀਜ਼ਾਂ ਨਹੀਂ ਦਿਖਦੀਆਂ। ਫਿਰ ਜਦੋਂ ਕਹਿੰਦੇ ਆ ਕਿ ਟਰੈਕਟਰ ਵਗੈਰਾ ਆਏ ਸਨ 70 ਦੇ ਦਹਾਕੇ ਚ, ਇਹਨਾਂ ਦਾ ਵੀ ਸੀਗਾ ਕੁਛ ਸ਼ਾਇਦ ਲਾਇਸੈਂਸ ਵਗੈਰਾ ਦਾ, ਤਾਂ ਉਹਨਾਂ ਨੇ ਫ੍ਰੀ ਕਰਤਾ ਸੀ ਕਿ ਗੱਡਾ। ਇਹਨਾਂ ਨੇ ਕੀਤਾ ਸੀ। ਹਾਂਜੀ, ਟਿਊਬਵੈਲ ਦੇ ਜਿਹੜੇ ਬਿਜਲੀ ਬਿੱਲ ਸੀਗੇ, ਨਹੀਂ ਇਹ ਸ਼ੁਰੂ ਕਾਂਗਰਸੀਆਂ ਨੇ ਕੀਤੇ ਸੀਗੇ ਪਹਿਲਾਂ, ਪਰ ਬਾਅਦ ਦੇ ਵਿੱਚ ਉਹ ਬੰਦ ਹੋ ਗਏ ਸੀ। ਇਹਨਾਂ ਨੇ ਚਾਲੂ ਕਰਤੇ ਸਨ ਆ ਕੇ 97 ਚ, ਕੈਪਟਨ ਨੇ ਫੇਰ ਬੰਦ ਕਰਤੇ ਸੀ, ਫੇਰ ਚਾਲੂ ਕਰਤੇ ਸੀਗੇ। ਤਾਂ ਗੱਲ ਇਹ ਆ ਕਿ ਸਬਸਿਡੀ ਜਿਹੜੀ ਆ ਇਹਨਾਂ ਨੇ ਵਧਾ ਕੇ ਫਿਰ ਖੇਤੀ ਸੈਕਟਰ ਨੂੰ ਦਿੱਤੀ ਸੀ। ਬਹੁਤ ਕੁਝ ਤਾਂ ਹੁੰਦਾ, ਮਤਲਬ ਕਿ ਜੇ ਤੁਸੀਂ ਗਿਣ ਲੱਗੋਗੇ। ਪਰ ਇਹਨਾਂ ਦੇ ਰਾਜ ਦੇ ਜਿਹੜੀ ਦੂਸਰੀ ਪਾਰੀ ਸੀ, ਮੈਂ ਕਦੇ ਕਦੇ ਕਹਿੰਦਾ ਹੁੰਦਾ ਅਕਾਲੀਆਂ ਨੂੰ, ਕਿਉਂਕਿ ਸਾਡੇ ਤੇ ਇਲਾਕੇ ਦੇ ਨੇ, ਸਾਡੇ ਤੇ ਪਿੰਡਾਂ ਦੇ ਆ, ਵੀ ਜਿਹੜੀ ਤੁਹਾਡੀ ਉਹ ਦੂਸਰੀ ਲਗਾਤਾਰ ਜਿੱਤ ਸੀ ਨਾ, ਉਹ ਸ਼ਾਇਦ ਉਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਖੁਸ਼ਕਿਸਮਤੀ ਨਹੀਂ, ਬਦਕਿਸਮਤੀ ਬਣ ਗਈ ਕਿ ਜੇ ਇੱਕ ਵਾਰੀ ਵਿੱਚੋਂ ਕਾਂਗਰਸ ਆ ਜਾਂਦੀ ਤੇ ਸ਼ਾਇਦ ਤੁਸੀਂ ਫੇਰ ਆ ਜਾਂਦੇ। ਪਰ ਉਹ ਲਗਾਤਾਰ ਦੂਸਰੀ ਜਿਹੜੀ ਪਾਰੀ ਸੀਗੀ, ਉਹਨੇ ਸਾਰੀ ਖੇਡ ਖਰਾਬ ਕਰ ਦਿੱਤੀ। ਖੈਰ, ਇਹ ਕੋਈ ਵੀ ਪੋਲੀਟੀਸ਼ੀਅਨ ਹੈ, ਉਹਦੇ ਪੱਲੇ ਨਾਕਾਮੀਆਂ ਜ਼ਰੂਰ ਰਹਿੰਦੀਆਂ ਨੇ, ਬਹੁਤ ਨਾਕਾਮੀਆਂ ਹੁੰਦੀਆਂ ਨੇ, ਪਰ ਜੋ ਉਹਦੀਆਂ ਪ੍ਰਾਪਤੀਆਂ ਨੇ ਉਹ ਕ੍ਰੈਡਿਟ ਵੀ ਦੇਣਾ ਚਾਹੀਦਾ ਜੀ। ਪਰ ਦੂਸਰੇ ਪਾਸੇ ਜੇਕਰ ਜਾਂਦੀ ਉਮਰੇ ਦੀਆਂ ਗੱਲਾਂ ਕਰੀਏ ਤਾਂ ਬਰਗਾੜੀ ਕਾਂਡ, ਬੇਅਦਬੀ ਦਾ ਮਸਲਾ, ਫੇਰ ਰਾਮ ਰਹੀਮ ਨੂੰ ਮਾਫੀ ਦਵਾ ਦੇਣਾ, ਇਹਨਾਂ ਸਾਰੇ ਮਸਲਿਆਂ ਮੈਂ ਤਾਂ ਸਾਹਿਬ ਤੁਹਾਨੂੰ ਸਾਰੀ ਦੂਸਰੀ ਪਾਰੀ ਉਹ ਕਰਤੀ ਆ ਨਾ। ਜੀ ਦੂਸਰੀ ਪਾਰੀ ਕਿਹੜੀ ਸੀ? 12 ਤੋਂ 17 ਜੀ, ਠੀਕ ਹੈ ਜੀ। ਜਦੋਂ 12 ਤੋਂ 17 ਕੀ ਸਟਾਰਟ ਹੋਇਆ, ਅਸੀਂ ਉਦੋਂ ਆ ਚੁੱਕੇ ਸੀ ਪ੍ਰਿੰਟ ਮੀਡੀਆ ਚ, ਤੇ ਉਹ ਸ਼ੈਟਾ ਕਾਂਡ ਹੈ ਜੀ। ਫਿਰ ਉਹ ਕੁੜੀ ਕੁੱਟਤੀ ਇੱਥੇ ਤਰਨ ਤਾਰਨ ਪੁਲਿਸ ਵਾਲਿਆਂ ਨੇ, ਉਹ ਇੱਥੋਂ ਹੀ ਚੱਲ ਪਿਆ ਸੀ ਕੰਮ ਜੀ। ਇੱਥੋਂ ਇਹ ਪਹਿਲੀਆਂ ਘਟਨਾਵਾਂ ਨੇ। ਫਿਰ ਬੇਅਦਬੀ ਹੋ ਗਈ, ਫਿਰ ਗੋਲੀ ਕਾਂਡ ਹੋ ਗਿਆ ਜੀ। ਬਹੁਤ ਕੁਝ ਹੋਇਆ। ਫਿਰ ਇਸ ਤਰ੍ਹਾਂ ਦੀਆਂ ਗੜਬੜਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਮਸਲਾ ਹੋ ਗਿਆ ਜੀ। ਤਾਂ ਉਹਨਾਂ ਚੀਜ਼ਾਂ ਨੇ ਤਾਂ ਫਿਰ ਡਾਮਾਡੋਲ ਹੀ ਕਰ ਦਿੱਤਾ ਨਾ ਜੀ। ਪਰ ਮਿੰਟੂ ਜੀ, ਮੈਂ ਇੱਕ ਇਸ ਦੇ ਵਿੱਚ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ। ਚਲੋ ਬੇਹੱਦ ਇੱਕ ਮਾੜੀ ਘਟਨਾ ਕਹਿ ਸਕਦੇ ਆ ਪੰਜਾਬ ਦੇ ਲਈ ਅੱਜ ਦੀ, ਕਿਉਂਕਿ ਬਾਬਾ ਬੋੜ ਸਨ ਸਿਆਸਤ ਦੇ। ਪਰ ਪੰਜਾਬ ਦੇ ਵਿੱਚ ਇਸ ਸਮੇਂ ਜ਼ਿਮਨੀ ਚੋਣ ਹੈ, ਬਾਈਪੋਲ ਹੈ ਜਲੰਧਰ ਦੀ। ਜਿਸ ਤਰੀਕੇ ਦੇ ਨਾਲ ਸੰਤੋਖ ਚੌਧਰੀ ਜੀ ਗਏ ਨੇ, ਇੱਕ ਪਾਸੇ ਕਿਹਾ ਜਾਂਦਾ ਹੈ ਕਿ ਹਮਦਰਦੀ ਦੀ ਹਮਾਇਤ ਹੋ ਸਕਦੀ ਹੈ, ਪਰ ਇਸ ਸਮੇਂ ਜੋ ਆਹ ਘਟਨਾ ਹੈ, ਕੀ ਇਸ ਦੇ ਨਾਲ ਵੀ ਕੋਈ ਹਮਦਰਦੀ ਦੀ ਹਮਾਇਤ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ? ਦੇਖੋ, ਹਾਲ ਦੀ ਘੜੀ ਇਸ ਗੱਲ ਤੇ ਆਪਾਂ ਹੁਣ ਨਾ ਹੀ ਜਾਈਏ, ਕਿਉਂਕਿ ਬਈ ਹਾਲ ਦੀ ਘੜੀ ਤਾਂ ਪਰਿਵਾਰ ਵਾਸਤੇ ਘੱਟ ਹੈ, ਉਹਨਾਂ ਦੇ ਜਿਹੜੇ ਲੋਕ ਨੇ, ਕੈਡਰ ਹੈ, ਉਹਨਾਂ ਵਾਸਤੇ ਘੱਟ ਹੈ। ਤੇ ਜੇ ਆਪਾਂ ਹੁਣ ਮੌਤ ਨੂੰ ਵੀ ਸਮੀਕਰਨਾਂ ਨਾਲ ਜੋੜੀ, ਉਹ ਠੀਕ ਨਹੀਂ ਹੋਏਗਾ ਹਾਲ ਦੀ ਘੜੀ। ਉਹ ਤਾਂ ਚੱਲਦੀ ਚੋਣ ਦੇ ਵਿੱਚ ਪਤਾ ਲੱਗੇਗਾ। ਪਰ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਬਈ ਅਕਾਲੀ ਦਲ ਦੀਆਂ ਰਿਪੋਰਟਾਂ ਹਾਲ ਦੀ ਘੜੀ ਕਹਿ ਲਓ ਕਿ ਇਹਨਾਂ ਵਾਸਤੇ ਸੁਖਦ ਨੇ, ਇਸ ਕਰਕੇ ਕਿਉਂਕਿ ਬਸਪਾ ਦਾ ਉੱਥੇ ਗੜ ਹੈਗਾ ਦੁਆਬਾ, ਤੇ ਉੱਥੇ ਠੀਕ ਠਾਕ ਆ। ਮਤਲਬ ਕਿ ਇਹ ਨਹੀਂ ਕਹਿ ਰਹੇ ਕਿ ਅੱਜ ਜਿੱਤਣ ਦੀ ਪੋਜੀਸ਼ਨ ਚ ਨੇ, ਪਰ ਜੋ ਇੱਕ ਟੱਕਰ ਦੇ ਵਿੱਚ ਆਉਣਾ, ਇੱਕ ਰਿਵਾਈਵਲ ਫੇਜ਼ ਸ਼ੁਰੂ ਕਰਨਾ, ਉਹ ਮਾੜਾ ਮੋਟਾ ਇਹਨਾਂ ਦਾ ਦਿਖ ਰਿਹਾ ਸੀਗਾ। ਤੇ ਜੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੁੰਦੀ ਹੈ ਤਾਂ ਉਹਦੇ ਨਾਲ ਇੱਕ ਚੀਜ਼ ਹੋਰ ਵੀ ਵੇਖੀ ਜਾ ਸਕਦੀ ਹੈ ਨਾ,
ਕਿ ਇੱਕ ਵਾਰੀ ਕੰਪੇਨ ਵੀ ਪ੍ਰਭਾਵਿਤ ਹੋਏਗਾ। ਇਹ ਵੀ ਤੁਸੀਂ ਵੇਖੋ ਨਾ ਕਿ ਕੰਪੇਨ ਦੀ ਬਾਗਡੋਰ ਹੈਗੀ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ ਇਸ ਵੇਲੇ। ਸੁਖਬੀਰ ਸਿੰਘ ਬਾਦਲ ਖੁਦ ਕੰਪੇਨ ਨੂੰ ਲੀਡ ਕਰ ਰਹੇ ਨੇ, ਤਾਂ ਉਹ ਵੀ ਪ੍ਰਭਾਵਿਤ ਹੋਏਗੀ। ਹੁਣ ਹਮਦਰਦੀ ਮਿਲਦੀ ਹੈ ਜਾਂ ਨਹੀਂ ਮਿਲਦੀ, ਪਰ ਇਹ ਹੁਣ ਮਸਲਾ ਹੈ ਕਿ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਅਕਾਲੀ ਦਲ ਜਿਹੜਾ ਹੈ ਨਾ ਉਹ ਮੁੜ ਤੋਂ ਆਪਣੀ, ਜਿਹਨੂੰ ਆਪਾਂ ਪੁਨਰ ਸਰਜੀਤੀ ਕਹਿੰਦੇ ਆ, ਉਹ ਕਿੱਦਾਂ ਕਰਦਾ ਆਪਣਾ, ਜਿਹੜਾ ਉਹਨਾਂ ਦਾ ਕੋਰ ਵੋਟ ਬੈਂਕ ਹੈ, ਫਿਰ ਉਹਦੇ ਤੇ ਹੀ ਨਿਰਭਰ ਕਰਦਾ ਕਿ ਉਹਦੇ ਵਿੱਚ ਗਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਕਹਿ ਲਓ ਕਿ ਇੰਪੈਕਟ ਕਰਦੀਆਂ ਨੇ, ਚਾਹੇ ਉਹ ਹਮਦਰਦੀ ਕੋਈ ਹੋਵੇ ਤੇ ਚਾਹੇ ਕੋਈ ਆਸ ਹੋਵੇ, ਉਹ ਬਾਅਦ ਦੀਆਂ ਗੱਲਾਂ ਨੇ ਜੀ। ਪਰ ਜਿਹੜੀ ਕੰਨ 'ਚ ਸਲਾਹ ਮਿਲਦੀ ਹੈ ਨਾ ਪਿੱਛੋਂ, ਉਹਦਾ ਬੜਾ ਘਾਟਾ ਪਊਗਾ ਅਕਾਲੀ ਦਲ ਨੂੰ। ਸੋ ਆਪਾਂ ਅੱਗੇ ਵਧਦੇ ਹਾਂ। ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ 'ਚ ਜਵਾਬ ਤਲਬ ਕੀਤਾ ਗਿਆ ਜੀ। ਹਾਂਜੀ ਦੇਖੋ, ਇਹਦੀ ਮੈਂ ਗੱਲ ਕਰ ਹੀ ਰਿਹਾ ਸੀਗਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਉਹ ਐਸਾ ਇੱਕ ਘੁਟਾਲਾ ਸੀਗਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਦੋਂ ਬਤੌਰ ਗ੍ਰਹਿ ਮੰਤਰੀ ਸਦਨ ਦੇ ਵਿੱਚ ਖਲੋ ਕੇ ਆਖਿਆ ਸੀ ਕਿ ਅਸੀਂ ਵਿਜੀਲੈਂਸ ਜਾਂਚ ਕਰਵਾਵਾਂਗੇ, ਪਰ ਕਿਹਨੇ ਜਾਂਚ ਕਰਵਾਉਣੀ ਸੀ। ਤੇ ਖੈਰ ਉਸ ਤੋਂ ਬਾਅਦ ਕਾਂਗਰਸੀ ਆ ਗਏ ਤੇ ਮਾਮਲਾ ਕਾਂਗਰਸੀਆਂ ਦੇ ਰਾਜ 'ਚ ਵੀ ਗਰਮ ਰਿਹਾ। ਜਦੋਂ ਸਾਧੂ ਸਿੰਘ ਧਰਮਸੋਤ ਮੰਤਰੀ ਸੀਗੇ ਤੇ ਜਾਂਚ ਪੜਤਾਲ ਕਰਵਾਈ, ਉਹਦਾ ਵੀ ਰੌਲਾ ਪਿਆ। ਤਾਂ ਖੈਰ ਹੁਣ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਸਾਰਾ ਹੈਗਾ ਕੰਮ, ਉਹ ਚਲੇ ਗਿਆ ਕੋਰਟ ਦੇ ਵਿੱਚ। ਹਾਈ ਕੋਰਟ ਨੇ ਰਿਪੋਰਟ ਤਲਬ ਕੀਤੀ ਹੈ। ਸਤਵੀਰ ਸਿੰਘ ਵਾਲੀਆ ਉਹਨਾਂ ਨੇ ਪਟੀਸ਼ਨ ਪਾਈ ਹੋਈ ਆ। ਤਾਂ ਉਹ ਜੋ ਕਹਿੰਦੇ ਨੇ, ਉਹ ਕਹਿੰਦੇ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਜ਼ਰੀਏ ਕੇਂਦਰ ਸਰਕਾਰ ਅਨੁਸੂਚਿਤ ਜਾਤੀ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੰਦੀ ਹੈ। ਇਹ ਰਾਸ਼ੀ ਰਾਜ ਸਰਕਾਰ ਦੇ ਜ਼ਰੀਏ ਜਾਰੀ ਕੀਤੀ ਜਾਂਦੀ ਆ। ਕੇਂਦਰ ਸਰਕਾਰ ਨੇ ਇਹਦੇ ਲਈ ਮਾਰਚ 19 ਵਿੱਚ 3 ਕਿਸ਼ਤਾਂ 'ਚ 303 ਕਰੋੜ 92 ਲੱਖ ਰੁਪਇਆ ਜਾਰੀ ਕੀਤਾ। ਤੇ ਟ੍ਰੈਜਰੀ ਐਕਸਪੈਂਡੀਚਰ ਜਿਹੜਾ ਹੁੰਦਾ ਉਹਦੀ ਰਿਪੋਰਟ ਅਨੁਸਾਰ 248 ਕਰੋੜ 11 ਲੱਖ ਰੁਪਇਆ ਇਹਦੇ ਚੋਂ ਕੱਢਿਆ ਜਾ ਚੁੱਕਿਆ। ਰਾਸ਼ੀ ਕੱਢਣ ਤੋਂ ਬਾਅਦ ਖਾਤੇ ਦੇ ਵਿੱਚ 55 ਕਰੋੜ 81 ਲੱਖ ਰੁਪਇਆ ਬਚਿਆ ਸੀ, ਜਿਹਨੂੰ ਬਾਅਦ ਦੇ ਵਿੱਚ 15-16 ਤੇ 16-17 ਦੇ ਤਹਿਤ ਵਿਦਿਆਰਥੀਆਂ ਦੇ ਮੇਨਟੇਨੈਂਸ ਅਲਾਉਂਸ ਦੇ ਨਾਮ ਤੇ ਕੱਢਿਆ ਗਿਆ। ਜੋ 248 ਕਰੋੜ ਕੱਢੇ ਗਏ ਸੀ, ਉਹਨਾਂ ਦੇ ਵਿੱਚੋਂ ਟ੍ਰੈਜਰੀ ਮਹਿਕਮੇ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਵੀ 39 ਕਰੋੜ ਰੁਪਏ ਨਾਲ ਜੁੜੇ ਦਸਤਾਵੇਜ਼ ਨਹੀਂ ਮਿਲੇ। ਸੋ ਰਿਪੋਰਟ ਤਲਬ ਕਰ ਲਈ ਗਈ ਆ। ਅੰਕੜੇ ਮੈਂ ਤੁਹਾਨੂੰ ਦੱਸ ਦਿੱਤੇ ਆ ਜੋ ਪਟੀਸ਼ਨ ਦੇ ਵਿੱਚ ਨੇ। ਤਾਂ ਹੁਣ ਇਹ ਜਾ ਕੇ ਜਵਾਬ ਫਾਈਲ ਕਰਨਗੇ। ਗੱਲ ਇਹ ਆ ਕਿ ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ, ਜੰਮਣ ਵਾਲੇ ਛੁੱਟ ਗਏ ਤੇ ਸੇੜਨ ਵਾਲੇ ਫਸ ਗਏ। ਤਾਂ ਉਹ ਤਾਂ ਚਲੇ ਗਏ ਪਿਛਲੀਆਂ ਸਰਕਾਰਾਂ ਵਾਲੇ, ਹੁਣ ਜਵਾਬ ਇਹਨਾਂ ਨੂੰ ਬਣਾ ਕੇ ਪੇਸ਼ ਕਰਨੇ ਪੈਣਗੇ ਜੀ। ਸੋ ਅੱਗੇ ਵਧੀਏ ਆਪਾਂ। ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਨੋਟਿਸ ਲਿਆ ਗਿਆ ਜੀ ਭਲਵਾਨਾਂ ਦੇ ਮਾਮਲੇ ਦਾ। ਭਲਵਾਨਾਂ ਨੇ ਰਾਤ ਵੀ ਕੱਟੀ ਪੱਧਰੇ ਕਹਿੰਦੇ। ਹਾਂਜੀ ਦੇਖੋ, ਭਲਵਾਨਾਂ ਦਾ ਕੀ ਹੈ ਕਿ ਪਹਿਲਾਂ ਵੀ ਇਹ ਮਸਲਾ ਉਛਲਿਆ ਸੀਗਾ, ਫਿਰ ਉਹਤੇ ਬਾਅਦ ਇਹਨਾਂ ਨੇ ਚਲੋ ਮਤਲਬ ਕਿ ਸਹਿਮਤੀ ਦੇ ਨਾਲ ਧਰਨਾ ਚੁੱਕ ਲਿਆ ਸੀ। ਉਸ ਤੋਂ ਬਾਅਦ ਜਿਹੜੀ ਕਮੇਟੀ ਬਣੀ ਸੀਗੀ ਉਹਨੂੰ ਲੈ ਕੇ ਫਿਰ ਡਿਸਪਿਊਟ ਹੋ ਗਿਆ ਕਿ ਰਿਪੋਰਟਾਂ ਆਈਆਂ ਨੇ ਜੀ, ਉਹਦੇ ਤੇ ਕੋਈ ਕਾਰਵਾਈ ਨਹੀਂ ਹੈ। ਤਾਂ ਜਦੋਂ ਹੁਣ ਇਹ ਦੂਸਰੀ ਵਾਰ ਧਰਨੇ ਤੇ ਬੈਠੇ, ਇਹਦੇ ਚ ਕਿਉਂਕਿ ਕੌਮਾਂਤਰੀ ਭਲਵਾਨ ਨੇ, ਬਹੁਤ ਵੱਡੇ ਭਲਵਾਨ ਨੇ, ਜਿਹਦੇ ਵਿੱਚ ਆਪਾਂ ਫੋਗਾਟ ਜਿਹੜੀਆਂ ਹੈਗੀਆਂ ਨੇ ਭੈਣਾਂ, ਉਹਨਾਂ ਨੂੰ ਲਈਏ, ਉਹਨਾਂ ਚੋਂ ਵਿਨੇਸ਼ ਹੈ ਕੁੜੀ, ਬਹੁਤ ਤੇਜ਼ ਤਰਾਰ ਭਲਵਾਨ, ਇਸ ਤੋਂ ਇਲਾਵਾ ਬਜਰੰਗ ਹੈ। ਤਾਂ ਬੜੇ ਜਿਨ੍ਹਾਂ ਨੇ ਮਤਲਬ ਕਿ ਝੰਡੇ ਚਲਾਏ ਨੇ ਆਪਣੀ ਕਾਮਯਾਬੀ ਦੇ। ਤਾਂ ਉਹ ਇਹਨਾਂ ਦਾ ਹੁਣ ਸਿੱਧਾ ਟਾਕਰਾ ਹੈਗਾ। ਬੜਾ ਇੱਕ ਧਾਕੜ ਬੰਦਾ ਬ੍ਰਿਜ ਭੂਸ਼ਣ ਸ਼ਰਨ ਸਿੰਘ, ਜਿਹਨੂੰ ਆਪਾਂ ਬਾਹੂਬਲੀ ਕਹਿ ਲਈਏ ਤੇ ਘੱਟ ਨਹੀਂ ਹੋਏਗੀ ਗੱਲ, ਕੋਈ ਅਤਕਥਨੀ ਨਹੀਂ ਹੈਗੀ। ਇਸ ਤਰ੍ਹਾਂ ਦਾ ਮਤਲਬ ਕਿ ਦਬੰਗ ਨੇਤਾ ਜਿਹਨੂੰ ਕਹਿ ਦਿੰਦੇ ਆ, ਹਿੰਦੀ ਚ ਦਬੰਗ ਕਹਿ ਦਿੰਦੇ ਆ, ਤੇ ਆਪਣੇ ਤਾਂ ਇਹਨੂੰ ਫਿਰ ਥੋੜਾ ਜਿਹਾ ਹੋਰ ਵੀ ਪੁੱਠਾ ਕਹਿ ਦਿੰਦੇ ਆ ਵੀ ਫਲਾਣਾ ਤੇ ਬੜਾ ਬਦਮਾਸ਼ ਜਿਹਾ ਬੰਦਾ, ਲੁੱਚਾ ਜਿਹਾ ਬੰਦਾ ਹੈ। ਤੇ ਗੱਲ ਇਹ ਆ ਕਿ ਇਹ ਹੁਣ ਸਿੱਧਾ ਭੇੜ ਹੈ। ਤਾਂ ਜਦੋਂ ਹੁਣ ਗੱਲ ਨਹੀਂ ਸੁਣੀ ਜਾ ਰਹੀ ਸੀ ਤਾਂ ਇਹ ਚਲੇ ਗਏ ਨੇ ਸੁਪਰੀਮ ਕੋਰਟ ਚ, ਕਿਉਂਕਿ ਬ੍ਰਿਜ ਭੂਸ਼ਣ ਸਿੰਘ ਤੇ ਦੋਸ਼ ਖਾਸੇ ਨੇ, ਸ਼ੋਸ਼ਣ ਤੋਂ ਲੈ ਕੇ ਹੋਰ ਕਈ ਪ੍ਰਕਾਰ ਦੇ। ਤਾਂ ਸੁਪਰੀਮ ਕੋਰਟ ਨੇ ਮੁੱਢਲੇ ਤੌਰ ਤੇ ਸੁਣਵਾਈ ਕਰਦਿਆਂ ਨੋਟਿਸ ਦਿੱਲੀ ਪੁਲਿਸ ਨੂੰ ਕੀਤਾ ਹੈ ਕਿ ਤੁਸੀਂ ਦੱਸੋ ਕਿ ਮਾਮਲਾ ਗੰਭੀਰ ਆ, ਤਾਂ ਇਹਦੇ ਚ FIR ਹੁਣ ਤੱਕ ਤੁਸੀਂ ਦਰਜ ਕਿਉਂ ਨਹੀਂ ਕੀਤੀ ਜੀ। ਸੋ ਹੁਣ ਨੋਟਿਸ ਲਿਆ ਗਿਆ, ਦੇਖਦੇ ਹਾਂ ਕੀ ਬਣਦਾ ਹੈ। ਮਾਮਲਾ ਲਟਕਦਾ ਜਾਂ ਫਿਰ ਜਲਦੀ ਸਿਰੇ ਚੜਦਾ, ਕਦੋਂ ਤੱਕ ਭਲਵਾਨ ਉੱਠਦੇ ਨੇ। ਸੋ ਮਿੰਟੂ ਜੀ, ਤੁਸੀਂ ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕੀਤਾ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।
ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਖਬਰਾਂ ਦਾ ਬੜੇ ਚੰਗੇ ਤਰੀਕੇ ਦੇ ਨਾਲ ਵਿਸ਼ਲੇਸ਼ਣ ਕੀਤਾ ਹੈ। ਉੱਥੇ ਹੀ ਪੰਜਾਬ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ। ਪੰਜਾਬ ਦੇ ਸਿਆਸਤ ਦੇ ਬਾਬਾ ਬੋੜ ਆਖੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਰੁਖਸਤ ਹੋ ਗਏ ਨੇ ਤੇ ਇਸ ਸਮੇਂ ਉਹਨਾਂ ਦੀ 95 ਸਾਲ ਉਮਰ ਦੱਸੀ ਜਾਂਦੀ ਸੀ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਉਹ ਰਹੇ। ਇਸੇ ਦੌਰਾਨ ਵਿੱਚੋਂ ਸਰਕਾਰਾਂ ਵੀ ਟੁੱਟੀਆਂ ਤੇ ਪੂਰਾ ਆਪਣਾ ਟੈਨਿਓਰ ਪੂਰੀ ਕਰਕੇ ਵੀ ਜਾਂਦੇ ਰਹੇ, ਪਰ ਇਸ ਸਮੇਂ ਉਹਨਾਂ ਦੀ ਜਿਹੜੀ ਸਥਿਤੀ ਉਹ ਨਾਜ਼ੁਕ ਬਣੀ ਹੋਈ ਸੀ। ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਸੀ ਲਗਾਤਾਰ, ਵਿੱਚ ਜੇ ਖਬਰਾਂ ਆ ਰਹੀਆਂ ਸੀ ਕਿ ਉਹ ਸਿਹਤਯਾਬ ਹੋ ਰਹੇ ਨੇ, ਠੀਕ ਹੋ ਰਹੇ ਨੇ, ਉਸ ਤੋਂ ਬਾਅਦ ਤੁਰੰਤ ਫੇਰ ਖਬਰਾਂ ਆਉਂਦੀਆਂ ਨੇ ਕਿ ਉਹਨਾਂ ਦੀ ਸਿਹਤ ਦੇ ਵਿੱਚ ਮੁੜ ਕੇ ਗੜਬੜੀ ਹੋ ਗਈ ਹੈ। ਪਰ ਜਦੋਂ 95 ਸਾਲ ਜਾਂ ਇਸ ਤੋਂ ਵੱਧ ਉਮਰ ਹੋਵੇ ਉਸ ਸਮੇਂ ਰਿਕਵਰੀ ਕਰਨੀ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਇਸੇ ਦੇ ਚੱਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਹਾਲ ਜਾਣਿਆ ਜਾਂਦਾ ਹੈ, ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ ਹਾਲ ਜਾਣਿਆ ਜਾਂਦਾ ਹੈ, ਦੇਸ਼ ਦੇ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਹਾਲ ਜਾਣਿਆ ਜਾਂਦਾ ਹੈ। ਉੱਥੇ ਹੀ ਬੀਤੇ ਕੱਲ ਪ੍ਰਕਾਸ਼ ਸਿੰਘ ਬਾਦਲ ਦਾ ਹਾਲ ਜਾਣਨ ਦੇ ਲਈ ਉਹਨਾਂ ਦੇ 9 ਪੁੱਤ ਵੀ ਹਸਪਤਾਲ ਪਹੁੰਚੇ ਸਨ। ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਲਗਾਤਾਰ, ਜਿਸ ਤੋਂ ਬਾਅਦ ਆਖਰਕਾਰ ਉਹਨਾਂ ਨੇ ਦਮ ਤੋੜ ਦਿੱਤਾ, ਇਸ ਜਹਾਨ ਤੋਂ ਰੁਖਸਤ ਹੋ ਗਏ ਨੇ 5 ਵਾਰ ਦੇ ਪੰਜਾਬ ਦੇ ਸੀਐਮ ਪ੍ਰਕਾਸ਼ ਸਿੰਘ ਬਾਦਲ। ਸੋ ਇਹ ਸਨ ਹੁਣ ਤੱਕ ਦੀਆਂ ਖਬਰਾਂ। ਹੁਣ ਇੱਕ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਮੁੜ ਤੋਂ ਤੁਹਾਡੇ ਨਾਲ ਜੁੜਦੇ ਹਾਂ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।